नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਅੱਜ ਦਿੱਲੀ ਦੇ ਵਿੱਚ NDA ਪਾਰਲੀਮੈਂਟ ਬੋਰਡ ਦੀ ਬੈਠਕ ਹੋਈ, ਜਿਹਦੇ 'ਚ ਰਾਜਨਾਥ ਸਿੰਘ ਨੇ ਨਰਿੰਦਰ ਮੋਦੀ ਨੂੰ NDA ਦਾ ਆਗੂ ਚੁਣਨ ਦਾ ਮਤਾ ਪਾਇਆ, ਜਿਹੜੇ ਕਿ ਸਾਰੇ ਦਲਾਂ ਨੇ ਉਹਨੂੰ ਪਾਸ ਕਰ ਲਿਆ ਤੇ ਨਰਿੰਦਰ ਮੋਦੀ NDA ਦੇ ਅਗਵਾ ਹੋਣਗੇ। NDA ਦੀ ਬੈਠਕ 'ਚ ਅਗਵਾ ਚੁਣੇ ਜਾਣ ਤੋਂ ਬਾਅਦ ਨਰਿੰਦਰ ਮੋਦੀ ਭਾਰਤ ਦੀ ਰਾਸ਼ਟਰਪਤੀ द्रौपदी मुर्मू ਨੂੰ ਮਿਲਣ ਪਹੁੰਚੇ। ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਵਜੋਂ ਸ਼ਪਥ ਗ੍ਰਹਿਣ ਸਮਾਰੋਹ 9 ਜੂਨ ਨੂੰ ਆਯੋਜਿਤ ਕੀਤਾ ਜਾਊਗਾ। ਅੱਜ NDA ਦੀ ਪਾਰਲੀਮੈਂਟਰੀ ਬੋਰਡ ਦੀ ਬੈਠਕ 'ਚ ਨਰਿੰਦਰ ਮੋਦੀ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਵਿਪਕਸ਼ ਨੇ ਪਿਛਲੇ 2 ਦਿਨਾਂ ਤੋਂ ਇਸ ਕਿਸਮ ਦਾ ਪ੍ਰਚਾਰ ਕੀਤਾ, ਇਸ ਕਿਸਮ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਹਾਰ ਗਏ ਹਾਂ, ਪਰ ਇਹ ਸਾਡੀ ਮਹਾਵਿਜੈ ਹੈ ਤੇ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਹਾਂ। NDA ਦੀ ਇਸ ਬੈਠਕ 'ਚ ਉਹਨਾਂ ਦੇ ਅਲਾਈਜ਼ ਪਾਰਟਨਰਸ ਸ਼ਾਮਿਲ ਰਹੇ, ਜਿਹਦੇ 'ਚ ਨੀਤੀਸ਼ ਕੁਮਾਰ, ਚੰद्रबाबू नायडू, ਅਜੀਤ ਪਵਾਰ, ਏਕਨਾਥ शिंदे, ਅਨੁਪ੍ਰਿਆ ਪਟੇਲ ਅਤੇ ਪਵਨ ਕਲਿਆਣ ਵਰਗੇ ਕਈ ਆਗੂਆਂ ਨੇ ਆਪਣੀ ਗੱਲ ਵੀ ਰੱਖੀ ਤੇ ਭਾਸ਼ਣ ਵੀ ਦਿੱਤਾ। ਰਾਜਨਾਥ ਸਿੰਘ ਨੇ ਇੱਕ ਮਤਾ ਵੀ ਪਾਇਆ। ਵਿੱਤੀ ਸਾਂਝ ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਦਾ ਸਾਥ ਸਾਰੇ ਕਿਸਾਨ ਜਥੇਬੰਦੀਆਂ ਕਿਸਾਨ ਆਗੂਆਂ ਨੇ ਦਿੱਤਾ ਹੈ। ਦੱਸ ਦਈਏ ਕਿ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਹੈ ਕਿ ਇਹ ਸਾਡੀ ਕੁੜੀ ਹੈ। ਰਾਕੇਸ਼ ਟਕੈਤ ਨੇ ਵੀ ਟਵਿੱਟਰ ਤੇ ਲਿਖਦਿਆਂ ਕਿਹਾ ਹੈ ਕਿ ਇਸ ਕੁੜੀ ਦੇ ਨਾਲ ਇਹਦੇ ਪਰਿਵਾਰ ਦੇ ਨਾਲ ਅਸੀਂ ਖੜੇ ਹਾਂ। ਮਹਾਰਾਸ਼ਟਰ ਦੇ ਵਿੱਚ NDA ਦੀ ਘਟਕ ਦਲ ਅਜੀਤ ਪਵਾਰ ਵਾਲੀ NCP 'ਚ ਭੱਜ-ਦੌੜ ਮੱਚੀ ਹੋਈ ਹੈ। ਉਹਨਾਂ ਨੇ ਇੱਕ ਵਿਧਾਇਕਾਂ ਦੀ ਮੀਟਿੰਗ ਸੱਦੀ ਸੀ, ਜਿਹਦੇ 'ਚ ਉਹਨਾਂ ਦੇ 5 ਵਿਧਾਇਕ ਨਹੀਂ ਪਹੁੰਚੇ। ਕਿਹਾ ਜਾ ਰਿਹਾ ਹੈ ਕਿ ਉਹ ਸ਼ਰਦ ਪਵਾਰ ਨਾਲ ਵਾਪਸ ਜਾ ਸਕਦੇ ਹਨ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ। ਅੱਜ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਇੱਕ NDA ਨੇ ਬੈਠਕ ਸੱਦੀ ਸੀ। ਇਸ ਬੈਠਕ 'ਚ NDA ਦੇ ਸਾਰੇ ਘਟਕ ਦਲ ਸ਼ਾਮਲ ਸਨ। ਜੇ ਆਪਾਂ ਗੱਲ ਕਰੀਏ ਜੈਨ ਚੌਧਰੀ ਜਿਹੜੇ RLD ਵਾਲੇ ਆਗੂ ਹੈਗੇ ਆ, RLD ਤੇ ਅਨੁਪ੍ਰਿਆ ਪਟੇਲ ਜਿਹੜੀ ਆਪਣਾ ਦਲ ਦੀ ਆਗੂ ਹੈਗੀ ਆ, ਨਤੀਸ਼ ਕੁਮਾਰ ਜਿਹੜੇ ਕਿ JDU ਦੇ ਆਗੂ ਹੈਗੇ ਆ, ਅਜੀਤ ਪਵਾਰ NCP ਵਾਲੇ, ਏਕਨਾਥ शिंदे ਜਿਹੜੇ ਸਿੰਧੇ ਗੁੱਟ ਵਾਲੀ ਸ਼ਿਵ ਸੈਨਾ ਹੈਗੀ ਆ। ਇੱਦਾਂ ਹੀ ਜੇ ਆਪਾਂ ਗੱਲ ਕਰੀਏ ਚੰद्रबाबू नायडू ਵੀ ਉੱਥੇ ਸੀਗੇ ਤੇ ਹੋਰ ਵੀ ਜਿਹੜੇ ਛੋਟੇ ਜਿਹੜੇ ਘਟਕ ਦਲ ਹੈਗੇ NDA ਦੇ, ਚਿਰਾਗ ਪਾਸਵਾਨ ਬਿਹਾਰ ਤੋਂ, ਉਹ ਵੀ ਸ਼ਾਮਿਲ ਸੀ। ਤੇ ਇਸ ਬੈਠਕ 'ਚ ਕਿਤੇ ਨਾ ਕਿਤੇ ਪਹਿਲਾ ਮਤਾ ਪਾਇਆ ਗਿਆ ਤੇ ਮਤਾ ਰਾਜਨਾਥ ਸਿੰਘ ਨੇ ਪਾਇਆ ਕਿ ਅਸੀਂ NDA ਦੇ ਜਿੰਨੇ ਵੀ ਘਟਕ ਦਲ ਹੈਗੇ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਵਾਸਤੇ ਪ੍ਰਧਾਨ ਮੰਤਰੀ ਚੁਣਦੇ ਹੈਗੇ ਆ, ਯਾਨੀ ਕਿ NDA ਦਾ ਅਗਵਾ ਚੁਣਦੇ ਹੈਗੇ ਆ। ਮਤਲਬ ਪ੍ਰਧਾਨ ਮੰਤਰੀ ਇਹ ਜਿਹੜੀ ਬੈਠਕ ਸੀਗੀ ਪ੍ਰਧਾਨ ਮੰਤਰੀ ਚੁਣਨ ਦੀ ਨਹੀਂ ਸੀ, ਪਰ ਜਿਹੜਾ ਪਾਰਲੀਮੈਂਟਰੀ ਜਿੰਨੇ ਵੀ ਪਾਰਲੀਮੈਂਟ ਦੇ ਮੈਂਬਰਸ ਚੁਣ ਕੇ ਆਏ ਹੈਗੇ NDA ਦੇ, ਉਹਨਾਂ ਦਾ ਅਗਵਾ ਚੁਣਨ ਦੀ ਸੀ। ਯਾਨੀ ਕਿ ਹੁਣ ਜਦੋਂ ਪਾਰਲੀਮੈਂਟਰੀ ਜਿੰਨੇ ਵੀ ਮੈਂਬਰ ਸੀ ਉਹਨਾਂ ਦਾ ਅਗਵਾ ਚੁਣ ਲਿਆ ਗਿਆ, ਹੁਣ ਅੱਗੇ ਦੀ ਕਾਰਵਾਈ ਸ਼ੁਰੂ ਹੋਊਗੀ ਤੇ ਉਸ ਤੋਂ ਬਾਅਦ NDA ਪ੍ਰਪੋਜ਼ਲ ਦਊਗਾ ਰਾਸ਼ਟਰਪਤੀ ਨੂੰ ਤੇ ਰਾਸ਼ਟਰਪਤੀ द्रौपदी मुर्मू ਫਿਰ ਸ਼ਪਥ ਗ੍ਰਹਿਣ ਸਮਾਰੋਹ ਕਰਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ। ਤੇ ਇਸ ਮੌਕੇ ਜੇ ਆਪਾਂ ਗੱਲ ਕਰੀਏ ਸਾਰਿਆਂ ਨੇ ਸਪੀਚਾਂ ਵੀ ਦਿੱਤੀਆਂ। ਜੈਨ ਚੌਧਰੀ ਨੂੰ ਹਾਲਾਂਕਿ ਮੌਕਾ ਨਹੀਂ ਦਿੱਤਾ ਗਿਆ। ਸ਼ਰਦ ਪਵਾਰ ਨੇ ਵੀ ਸਪੀਚ ਦਿੱਤੀ, NCP ਵਾਲੇ ਜਿਹੜਾ ਆਪਾਂ ਗੱਲ ਕਰੀਏ ਸ਼ਿਵ ਸੈਨਾ ਵਾਲੇ ਏਕਨਾਥ शिंदे ਨੇ ਵੀ ਸਪੀਚ ਦਿੱਤੀ, ਅਨੁਪ੍ਰਿਆ ਪਟੇਲ ਨੇ ਵੀ ਸਪੀਚ ਦਿੱਤੀ ਤੇ ਰਾਜਨਾਥ ਸਿੰਘ ਨੇ ਵੀ ਸਪੀਚ ਦਿੱਤੀ। ਤੋਂ ਜਿਹੜਾ ਪ੍ਰਪੋਜ਼ਲ ਰੱਖੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਨਰਿੰਦਰ ਮੋਦੀ ਨੇ ਵੀ ਜਦੋਂ ਉਹਨਾਂ ਨੂੰ ਸਹਿਮਤੀ ਮਿਲੀ, ਉਹਨਾਂ ਨੇ ਵੀ ਸਪੀਚ ਦਿੱਤੀ। ਉਹਨਾਂ ਨੇ ਕਿਹਾ ਕਿ ਜਿਹੜਾ ਵਿਪਕਸ਼ ਹੈ ਪਿਛਲੇ 2 ਦਿਨਾਂ ਤੋਂ ਸਾਡੀ ਜਿੱਤ ਨੂੰ ਇੱਦਾਂ ਪੇਸ਼ ਕਰਿਆ ਜਿਵੇਂ ਅਸੀਂ ਹਾਰ ਗਏ ਹੈਗੇ ਆ, ਜਦ ਕਿ ਅਸੀਂ ਇੱਕ ਵੱਡੇ ਮਾਰਜਨ ਨਾਲ ਜਿੱਤੇ। ਸਾਡੀ ਇਹ ਮਹਾਵਿਜੈ, ਉਹਨਾਂ ਨੇ ਇਹ ਜਿਹੜੀ ਜਿੱਤ ਹੋਈ ਉਹਨਾਂ ਦੀ ਮਹਾਵਿਜੈ ਕਿਹਾ। ਤੇ ਉਹਨਾਂ ਨੇ ਕਿਹਾ ਕਿ ਜਿਹੜਾ NDA ਦਾ ਪਰਿਵਾਰ ਹੈ ਉਹ ਇਕੱਠਾ ਰਹੂਗਾ ਤੇ NDA ਦਾ ਪਰਿਵਾਰ ਅੱਗੇ ਕਈ ਸਾਲ ਤੱਕ ਰਾਜ ਕਰੂਗਾ। ਜੇ ਆਪਾਂ ਗੱਲ ਕਰੀਏ ਨਤੀਸ਼ ਕੁਮਾਰ ਦੀ, ਨਤੀਸ਼ ਕੁਮਾਰ ਨੇ ਕਿਹਾ ਕਿ ਜਿਹੜਾ ਇਹ ਦੂਜੇ ਤੋੜਨ ਫੋੜਨ ਦੀ ਗੱਲ ਕਰ ਰਹੇ ਹੈਗੇ, ਇਹ ਤਾਂ ਐਂ ਹੀ ਗੱਲ ਕਰ ਰਹੇ ਨੇ, ਅਸੀਂ ਤੁਹਾਡੇ ਨਾਲ ਹਾਂ ਤੇ ਤੁਹਾਡੇ ਨਾਲ ਹੀ ਰਵਾਂਗੇ। ਚੰद्रबाबू नायडू ਨੇ ਵੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਜਿੰਨੇ ਵੀ ਬੋਲਣ ਆਏ ਸਾਰਿਆਂ ਨੇ ਹੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਅਗਵਾ ਚੁਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਚਿਰ ਬਾਅਦ ਰਾਸ਼ਟਰਪਤੀ द्रौपदी मुर्मू ਨੂੰ ਵੀ ਮਿਲਣ ਗਏ ਸੀਗੇ। ਉੱਥੇ ਕਿਤੇ ਨਾ ਕਿਤੇ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ 9 ਜੂਨ ਨੂੰ ਸ਼ਾਮ 6 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿਬਾਰੇ ਸ਼ਪਥ ਗ੍ਰਹਿਣ ਸਮਾਰੋਹ ਕਰਵਾਇਆ ਜਾ ਸਕਦਾ ਹੈਗਾ ਤੇ ਨਰਿੰਦਰ ਮੋਦੀ ਤੀਜੀ ਵਾਰ ਮੁਲਕ ਦੇ ਪ੍ਰਧਾਨ ਮੰਤਰੀ ਬਣਨਗੇ। ਇਸ ਤੇ ਅੱਡ-ਅੱਡ ਕਿਸਮ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ ਤੇ ਇੱਕ ਜਿਹੜੀ ਜੋੜ ਤੋੜ ਆੜੀ ਰਾਜਨੀਤੀ ਹੈ ਉਹ ਵੀ ਚੱਲ ਰਹੀ ਹੈ। ਜੋੜ ਤੋੜ ਆੜੀ ਰਾਜਨੀਤੀ ਕੀ ਚੱਲ ਰਹੀ ਹੈ ਕਿ ਜਿਹੜੇ ਮੰਤਰਾਲੇ ਹੈਗੇ ਆ ਉਹਨਾਂ ਤੇ ਕੋਈ ਸਹਿਮਤੀ ਨਹੀਂ ਬਣੀ ਹੈ।
JDU ਵੀ 4 ਮੰਤਰਾਲੇ ਚਾਹ ਰਹੀ ਹੈ, ਪਹਿਲਾਂ 3 ਮੰਤਰਾਲੇ ਮੰਗ ਰਹੀ ਸੀ, 3 ਮਿਨਿਸਟਰੀਆਂ ਮੰਗ ਰਹੀ ਸੀ, ਹੁਣ ਉਹ 4 ਮਿਨਿਸਟਰੀਆਂ ਮੰਗ ਰਹੀ ਹੈ ਤੇ ਇੱਕ ਸਟੇਟ ਮਿਨਿਸਟਰੀ ਵੀ ਮੰਗ ਰਹੀ ਹੈ। ਇੱਦਾਂ ਹੀ ਚੰਦਰਬਾਬੂ ਨਾਇਡੂ ਹੋਰੇ ਵੀ 4 ਮੰਤਰਾਲੇ ਮੰਗ ਰਹੇ ਹਨ, ਅਜੈਨ ਚੌਧਰੀ ਹੋਰੀ 2 ਮੰਤਰਾਲੇ ਮੰਗ ਰਹੇ ਹਨ। ਇੱਦਾਂ ਹੀ ਮਤਲਬ ਪੂਰੀ ਇੱਕ ਫੇਰਿਸਤ ਇੱਕ ਲਿਸਟ ਬਣਦੀ ਹੈਗੀ ਆ ਜਿਹੜੇ ਕਿ ਲੋਕ ਹੈਗੇ ਆ ਉਹ ਮੰਤਰਾਲੇ ਮੰਗੀ ਜਾ ਰਹੇ ਨੇ। ਪਰ ਕਿਤੇ ਨਾ ਕਿਤੇ ਹਜੇ ਤੱਕ ਇਹ ਕਲੈਰਿਟੀ ਨਹੀਂ ਆਈ ਹੈ ਕਿ ਕਿਹਨੂੰ ਕਿਹੜਾ ਮੰਤਰਾਲੇ ਦਿੱਤਾ ਜਾਊਗਾ। ਈਵਨ TDP ਅਤੇ ਜਿਹੜਾ ਨਿਤੀਸ਼ ਕੁਮਾਰ JDU ਵਾਲੇ ਉਹ ਫਾਈਨੈਂਸ ਮਿਨਿਸਟਰੀ ਵੀ ਮੰਗ ਰਹੇ ਹਨ। ਮਤਲਬ ਜਿਹੜਾ ਫਾਈਨੈਂਸ ਮਿਨਿਸਟਰੀ ਦੇ ਹੇਠ ED ਵੀ ਆਉਂਦਾ ਹੈ ਤੇ ED ਵਾਲੇ ਜਿਹੜਾ ED ਵਾਲਾ ਜਿਹੜਾ ਡਿਪਾਰਟਮੈਂਟ ਹੈ ਉਹਦੇ ਤੇ ਰੌਲਾ ਪਿਆ ਹੋਇਆ। ਨਿਤੀਸ਼ ਕੁਮਾਰ ਕਹਿ ਰਿਹਾ ਇਹ ਸਾਨੂੰ ਦਿਓ ਤੇ ਜਿਹੜੇ ਦੂਜੇ ਆਪਾਂ ਗੱਲ ਕਰੀਏ TDP ਵਾਲੇ ਚੰਦਰਬਾਬੂ ਨਾਇਡੂ ਉਹ ਕਹਿ ਰਹੇ ਨੇ ਇਹ ਸਾਨੂੰ ਦਿਓ। ਤਾਂ ਕਿਤੇ ਨਾ ਕਿਤੇ ਇਸ ਵਾਰ ਜਿਹੜੀ ਇਹ ਸਰਕਾਰ ਬਣੀ NDA ਦੀ, ਇਸ 'ਚ ਜਿਹੜੇ ਛੋਟੇ ਛੋਟੇ ਘਟਕ ਦਲ ਸੀਗੇ ਇਹਨਾਂ ਦੇ, ਜਿਵੇਂ ਪਿਛਲੇ ਤੁਸੀਂ 2014 ਵਾਲਾ ਕਾਰਜਕਾਲ ਦੇਖੋ, 2019 ਵਾਲਾ ਕਾਰਜਕਾਲ ਦੇਖੋ, ਦੋਵਾਂ 'ਚ ਕਿਤੇ ਨਾ ਕਿਤੇ ਜਿਹੜੇ ਘਟਕ ਦਲ ਸੀਗੇ NDA ਦੇ ਉਹਨਾਂ ਨੂੰ ਇਗਨੋਰ ਕੀਤਾ ਗਿਆ, ਨੈਗਲੈਕਟ ਕੀਤਾ ਗਿਆ, ਉਹਨਾਂ ਨੂੰ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਗਈ। ਤੇ ਇਸ ਵਾਰ ਉਹ ਜ਼ਿਆਦਾ ਤੋਂ ਜ਼ਿਆਦਾ ਮੰਤਰਾਲੇ, ਜ਼ਿਆਦਾ ਮਿਨਿਸਟਰੀਆਂ ਲੈਣ ਦੀ ਕੋਸ਼ਿਸ਼ ਕਰਨਗੇ। ਅਤੇ ਇਹ ਵੀ ਗੱਲ ਚੱਲ ਰਹੀ ਹੈ ਲਗਾਤਾਰ ਕਿ ਜਿਹੜੀ NCP ਹੈਗੀ ਆ ਸ਼ਰਦ ਪਵਾਰ ਗੁੱਟ ਵਾਲੀ, ਉਹਦੇ 'ਚ ਵੀ ਤੋੜ ਭੰਨ ਚੱਲ ਰਹੀ ਹੈ। ਉਹਦੇ 5 ਵਿਧਾਇਕ ਨਹੀਂ ਪਹੁੰਚੇ ਸੀ ਜਦੋਂ ਉਹਨੇ ਮੀਟਿੰਗ ਸੱਦੀ ਤੇ ਉਹ ਸ਼ਰਦ ਪਵਾਰ ਦੇ ਸੰਪਰਕ 'ਚ ਹੈਗੇ ਆ। ਮਹਾਰਾਸ਼ਟਰ ਦੇ ਵਿੱਚ ਲੜਾਈ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੀ ਲੜਾਈ ਸੀ ਉਹ ਅਸਲੀ ਸ਼ਿਵ ਸੈਨਾ ਵਰਸਿਸ ਨਕਲੀ ਸ਼ਿਵ ਸੈਨਾ ਸੀ, ਨਕਲੀ NCP ਵਰਸਿਸ ਅਸਲੀ NCP ਸੀ। ਉੱਥੇ ਅਮਿਤ ਸ਼ਾਹ ਹੋਰਾਂ ਨੇ ਸ਼ਿਵ ਸੈਨਾ ਦੇ ਵੀ 2 ਟੋਟੇ ਕਰਾਤੇ ਸੀਗੇ ਤੇ ਜਿਹੜੀ NCP ਪਾਰਟੀ ਹੈ ਉਹਦੇ ਵੀ 2 ਟੋਟੇ ਕਰਾਤੇ ਸੀਗੇ। ਤੇ ਇਸ ਕਰਕੇ ਮਹਾਰਾਸ਼ਟਰ ਦੇ ਵਿੱਚ ਲੜਾਈ ਹੋਰ ਅੱਡ ਕਿਸਮ ਤੋਂ ਲੜੀ ਜਾ ਰਹੀ ਸੀ ਤੇ ਉੱਥੇ ਜਿਹੜਾ ਉद्धਵ ਠਾਕਰੇ ਵਾਲਾ ਗੁੱਟ ਹੈ ਤੇ ਸ਼ਰਦ ਪਵਾਰ ਵਾਲਾ ਗੁੱਟ ਹੈ ਉਹ ਜੇਤੂ ਰਿਹਾ ਤੇ ਇਹ ਵੀ ਕਲਿੰਚ ਹੋ ਗਿਆ ਕਿ ਉਹ ਦੋ ਹੀ ਅਸਲੀ ਸ਼ਿਵ ਸੈਨਾ ਹੈਗੇ ਆ। ਹੁਣ ਜਿਹੜੀ ਉਹ ਤੋਂ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਹੈਗੀ ਆ ਜਿਹੜੀ ਕੱਲ ਬੇਟੀ ਨੇ ਕੁਲਵਿੰਦਰ ਕੌਰ ਨੇ ਜਿਹੜਾ ਥੱਪੜ ਮਾਰਿਆ ਸੀਗਾ ਕੰਗਨਾ ਰਣੌਤ ਦਾ, ਉਹਦੇ ਤੇ ਜਿਹੜੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਹੈ, ਕਿਸਾਨ ਆਗੂ ਹੈਗੇ ਆ, ਉਹਨਾਂ ਨੇ ਉਸ ਬੇਟੀ ਦਾ ਸਮਰਥਨ ਕੀਤਾ ਤੇ ਕਿਹਾ ਹੈ ਕਿ ਉਸ ਬੇਟੀ ਦਾ ਗੁੱਸਾ ਜਾਇਜ਼ ਸੀ। ਤੇ ਕਿਸਾਨ ਅੰਦੋਲਨ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਚੱਲ ਰਿਹਾ, ਉਹਨਾਂ ਨੇ ਉਸ ਕੁੜੀ ਨੂੰ ਅਪਹੋਲਡ ਕੀਤਾ, ਕਿਹਾ ਹੈ ਕਿ ਇਹ ਸਾਡੀ ਕੁੜੀ ਹੈ ਤੇ ਅਸੀਂ ਇਹਦੇ ਨਾਲ ਖੜੇ ਹਾਂ। ਇੱਕ ਗੱਲ ਇਹ ਵੀ ਦੱਸਾਂ ਕਿ ਜਿਹੜੀ ਉਹ ਕੁੜੀ ਹੈ ਉਹਦੇ ਜਿਹੜੇ ਭੈਣ ਭਰਾ ਹੈਗੇ ਆ ਤੇ ਹੋਰ ਜਿਹੜੇ ਰਿਸ਼ਤੇਦਾਰ ਹੈ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਹੈਗੇ ਆ ਤੇ ਉਹ ਕਿਸਾਨ ਅੰਦੋਲਨ 'ਚ ਵੀ ਸ਼ਾਮਿਲ ਸੀ, ਉਹਦੀ ਮਾਂ ਵੀ ਕਿਸਾਨ ਅੰਦੋਲਨ 'ਚ ਸ਼ਾਮਿਲ ਸੀ। ਇਸ ਕਰਕੇ ਉਹ ਕੁੜੀ ਦੁਖੀ ਸੀ ਕਿਉਂਕਿ ਕੰਗਨਾ ਰਣੌਤ ਨੇ ਆਪਾਂ ਨੂੰ ਪਤਾ ਕਿੰਨੀ ਮਾੜੀ ਟਿੱਪਣੀ ਕੀਤੀ ਸੀ ਇਹਦੇ ਤੇ। ਬਜਰੰਗ ਪੂਨੀਆ ਨੇ ਵੀ ਇੱਕ ਟਵੀਟ ਕਰਕੇ ਕਿਹਾ ਹੈ, ਬਜਰੰਗ ਪੂਨੀਆ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਦੇਖੋ ਜਿਹੜਾ ਕੰਗਨਾ ਰਣੌਤ ਮਾੜਾ ਬੋਲ ਰਹੀ ਸੀ ਕਿਸਾਨਾਂ ਨੂੰ, ਉਦੋਂ ਇਹ ਸ਼ਾਂਤੀ ਦਾ ਜਿਹੜੇ ਲੋਕ ਪਾਠ ਪੜ੍ਹਾ ਰਹੇ ਹਨ ਉਹ ਉਦੋਂ ਕਿੱਥੇ ਸੀਗੇ। ਤੇ ਅੱਜ ਜੇ ਉਸ ਕੁੜੀ ਨੇ ਉਸ ਮਾਂ ਦੀ ਬੇਟੀ ਨੇ ਉਹਨੂੰ ਚਪੇੜਾ ਛੱਡਤਾ ਤਾਂ ਸਾਰੇ ਸ਼ਾਂਤੀ ਦਾ ਪਾਠ ਪੜ੍ਹਾਉਣ ਆ ਗਏ। ਜਦੋਂ ਸਰਕਾਰੀ ਜ਼ੁਲਮ ਨਾਲ ਕਿਸਾਨ ਮਾਰੇ ਜਾ ਰਹੇ ਸੀ ਉਦੋਂ ਕਿੱਥੇ ਸੀਗੇ ਇਹ ਸਰਕਾਰੀ ਸ਼ਾਂਤੀ ਦਾ ਪਾਠ ਪੜ੍ਹਾਉਣ ਵਾਲੇ। ਇਹ ਸ਼ਾਂਤੀ ਦੇ ਪਾਠ ਪੜ੍ਹਾਉਣ ਵਾਲਿਆਂ ਨੇ ਉਦੋਂ ਸਰਕਾਰ ਨੂੰ, ਜਿਹੜੀ ਹੁਕੂਮਤ ਹੈ ਉਹਨੂੰ ਸ਼ਾਂਤੀ ਦਾ ਪਾਠ ਪੜ੍ਹਾਉਣਾ ਚਾਹੀਦਾ ਸੀ ਕਿ ਕਿਸਾਨਾਂ ਨੂੰ ਨਾ ਮਾਰੋ। ਤੇ ਇਹ ਬਜਰੰਗ ਪੂਨੀਆ ਨੇ ਟਵੀਟ ਕੀਤਾ, ਇੱਕ ਸ਼ਾਇਰੀ ਵੀ ਉਹਨੇ ਥੱਲੇ ਲਿਖੀ ਹੈ। ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਟਵਿੱਟਰ ਤੇ ਇੰਦਰਾ ਗਾਂਧੀ ਦੀ ਦੁਬਾਰਾ ਮੁੜ ਤੋਂ ਚਰਚਾ ਕੀਤੀ ਜਾ ਰਹੀ ਹੈ ਕਿ ਜਿਹੜੀ ਇੰਦਰਾ ਗਾਂਧੀ ਹੈ ਉਹਦੇ ਨਾਲ ਵੀ ਸਿੱਖਾਂ ਨੇ ਕੀਤਾ ਤੇ ਉਹ ਮਾਹੌਲ ਨਾ ਹੋਵੇ। ਕੰਗਨਾ ਰਣੌਤ ਨੇ ਵੀ ਆਤੰਕਵਾਦ ਔਰ ਪਤਾ ਨਹੀਂ ਕੀ ਜ਼ਿਕਰ ਆਪਣੇ ਉਸ ਵੀਡੀਓ 'ਚ ਕਿਹਾ, ਉਲਟਾ ਮਾੜਾ ਬਾਅਦ 'ਚ ਵੀ ਉਹ ਬੋਲੀ ਹੈਗੀ ਆ। ਤੇ ਮੈਨੂੰ ਲੱਗਦਾ ਕਿ ਜਦੋਂ ਵੀ ਇਸ ਕਿਸਮ ਦੀ ਗੱਲ ਹੁੰਦੀ ਤਾਂ ਇਹ ਸਿਰਫ ਇੰਡੀਵਿਜੂਅਲ ਲੈਵਲ ਤੇ ਹੁੰਦੀ ਹੈ। ਉਹਦੀ ਕੁੜੀ ਦੀ ਮਾਂ ਫਾਰਮਰ ਪ੍ਰੋਟੈਸਟ 'ਤੇ ਸ਼ਾਮਿਲ ਸੀ ਤੇ ਉਹਨੇ ਮਾੜਾ ਚੰਗਾ ਬੋਲਿਆ ਸੀ, ਉਹਨੇ ਚਪੇੜਾ ਛੱਡਤਾ। ਹੁਣ ਟਾਰਗੇਟ ਇਹ ਜਿਹੜੇ BJP ਵਾਲੇ ਹੈਗੇ ਆ ਇਹ ਪੂਰੀ ਕੌਮ ਨੂੰ ਕਰ ਰਹੇ ਹਨ ਤੇ ਕਾਂਗਰਸ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ, ਉਹਨੂੰ ਇੱਕ ਢਾਲ ਬਣਾ ਕੇ ਲੈ ਕੇ ਆਏ ਹਨ ਕਿ ਕਾਂਗਰਸ ਦੀ ਬੋਲਣੀ ਮਜਬੂਰੀ ਪਵੇ। ਟਵਿੱਟਰ ਤੇ ਜਿਹੜਾ ਇੰਡੀਆ ਦਾ ਲਿਬਰਲ ਬੁੱਧੀਜੀਵੀ ਹੈਗਾ, ਇੰਟੈਲੈਕਚੁਅਲ ਸੈਕਸ਼ਨ ਹੈ, ਉਹ ਤਾਂ ਇਹ ਕਹਿ ਰਿਹਾ ਕਿ ਦੇਖੋ ਲੋਕਤੰਤਰ ਦੇ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੁੰਦੀ। ਮੈਂ ਵੀ ਕਹਿੰਦਾ ਕਿ ਕੋਈ ਥਾਂ ਨਹੀਂ ਹੁੰਦੀ, ਪਰ ਜਿਹੜੀ ਸਟੇਟ ਵਾਇਲੈਂਸ ਕਰਦਾ ਉਹਦੇ ਬਾਰੇ ਵੀ ਬੋਲਣ ਦੀ ਲੋੜ ਹੁੰਦੀ ਹੈ। ਜਦੋਂ ਸਟੇਟ ਵਾਇਲੈਂਸ ਕਰ ਰਿਹਾ ਹੁੰਦਾ ਲੋਕਾਂ ਤੇ, ਉਦੋਂ ਇਹ ਸਾਰੇ ਜਿਹੜਾ ਸ਼ਾਂਤੀ ਦਾ ਪਾਠ ਪੜ੍ਹਾਉਣ ਵਾਲੇ ਲੋਕ ਹੈਗੇ ਆ ਇਹ ਸਾਰੇ ਚੁੱਪੀ ਮਾਰ ਜਾਂਦੇ ਨੇ, ਕੋਈ ਨਹੀਂ ਬੋਲਦਾ। ਉਸ ਟਾਈਮ ਇਹਨਾਂ ਦੇ ਮੂੰਹਾਂ ਦੇ ਵਿੱਚ ਦਹੀਂ ਜੰਮ ਜਾਂਦੀ ਹੈ। ਪਰ ਜਦੋਂ ਜਿਹੜੇ ਲੋਕ ਹੈਗੇ ਆ ਉਹਨਾਂ ਜਿਨ੍ਹਾਂ ਨਾਲ ਇਹ ਵਾਇਲੈਂਸ ਹੋ ਰਿਹਾ ਹੁੰਦਾ ਹੈ, ਜਦੋਂ ਉਹ ਉੱਠ ਖੜਦੇ ਨੇ ਜਾਂ ਫਿਰ ਮਾੜਾ ਮੋਟਾ ਉਹ ਕੋਈ ਐਕਸ਼ਨ ਕਰ ਦਿੰਦੇ ਨੇ, ਉਦੋਂ ਇਹ ਸਾਰੇ ਸ਼ਾਂਤੀ ਦਾ ਪਾਠ ਉਹਨਾਂ ਲੋਕਾਂ ਨੂੰ ਪੜ੍ਹਾਉਣ ਵਾਸਤੇ ਚਲੇ ਜਾਂਦੇ ਨੇ। ਇਹ ਅਜੀਬ ਕਿਸਮ ਦੀ ਵਿਡੰਬਨਾ ਹੈਗੀ ਆ। ਤੇ ਇਸੇ ਕਰਕੇ ਜਿਹੜਾ ਇੰਡੀਆ ਦਾ ਜਿਹੜਾ ਲਿਬਰਲ ਤਬਕਾ ਹੈਗਾ ਉਹਦੀ ਕੋਈ ਖਾਸ ਕ੍ਰੈਡੀਬਿਲਿਟੀ ਬਚੀ ਨਹੀਂ ਹੈ। ਹੁਣ ਆਪਾਂ ਜੇ ਅਗਲੀ ਖਬਰ ਦੀ ਗੱਲ ਕਰੀਏ ਉਹ ਇੰਡੀਆ ਅਲਾਇੰਸ ਬਾਰੇ ਹੈਗੀ ਆ। ਇੰਡੀਆ ਅਲਾਇੰਸ
ਕੌਨਫੀਡੈਂਟ ਦਿਖ ਰਿਹਾ ਹੈ। ਤੁਸੀਂ ਅਖਿਲੇਸ਼ ਯਾਦਵ ਦੀ ਬੋਡੀ ਲੈਂਗੁਏਜ ਦੇਖੋ, ਰਾਹੁਲ ਗਾਂਧੀ ਦੀ ਬੋਡੀ ਲੈਂਗੁਏਜ ਦੇਖੋ, ਮਮਤਾ ਬਨਰਜੀ ਦੀ ਬੋਡੀ ਲੈਂਗੁਏਜ ਦੇਖੋ, MK ਸਟਾਲਿਨ ਦੀ ਬੋਡੀ ਲੈਂਗੁਏਜ ਦੇਖੋ, ਤੇ ਕਿਤੇ ਨਾ ਕਿਤੇ ਉਹ ਜ਼ਿਆਦਾ ਕੌਨਫੀਡੈਂਟ ਦਿਖ ਰਹੇ ਹਨ। ਅੱਜ ਰਾਹੁਲ ਗਾਂਧੀ ਦੀ ਇੱਕ ਸੁਣਵਾਈ ਵੀ ਸੀਗੀ ਬੈਂਗਲੋਰ ਦੇ ਵਿੱਚ, ਉਹਨਾਂ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਕੀਤਾ ਗਿਆ ਸੀਗਾ ਬੀਜੇਪੀ ਵੱਲੋਂ, ਤੇ ਉਹਦੇ 'ਚ ਉਹਨਾਂ ਨੂੰ ਬੇਲ ਮਿਲ ਗਈ ਹੈਗੀ ਆ। ਤੇ ਕਿਤੇ ਨਾ ਕਿਤੇ ਜਿਹੜੀ ਇੰਡੀਆ ਅਲਾਇੰਸ ਹੈਗਾ ਉਹਨੇ ਇੱਕ ਮੋਰਲ ਹਾਈ ਗਰਾਊਂਡ ਤੇ ਲਿਆ, ਕਿਹਾ ਹੈ ਕਿ ਅਸੀਂ ਕਿਸੇ ਵੀ ਕਿਸਮ ਦੀ ਸਰਕਾਰ ਬਣਾਉਣ ਦੀ ਹੁਣ ਕੋਸ਼ਿਸ਼ ਨਹੀਂ ਕਰਾਂਗੇ। ਪਰ ਤੁਸੀਂ ਦੇਖੋ ਜਿਹੜਾ JDU ਦਾ ਕੇਸੀ ਤਿਆਗੀ ਹੈ, ਉਹ ਲਗਾਤਾਰ ਇੰਟਰਵਿਊ ਦੇਈ ਜਾ ਰਿਹਾ ਹੈ। ਉਹਨਾਂ ਇੰਟਰਵਿਊਆਂ 'ਚ ਉਹ ਅਗਨੀਵੀਰ ਦੀ ਲੜਾਈ ਨੂੰ ਵੱਡਾ ਕਹਿ ਰਿਹਾ ਹੈ ਕਿ ਅਗਨੀਵੀਰ ਤੇ ਮੁੜ ਵਿਚਾਰ ਕਰਨ ਦੀ ਲੋੜ ਹੈਗੀ ਆ, ਉਹਨੂੰ ਉਹ ਵੱਡਾ ਕਰਕੇ ਦਿਖਾ ਰਿਹਾ ਹੈ। ਇੱਦਾਂ ਹੀ ਤੁਸੀਂ ਹੋਰ ਜਿਹੜੀ ਦੂਜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਵੀ ਦੇਖੋ, ਜਿਵੇਂ ਉਹ ਮੁਸਲਮਾਨਾਂ ਬਾਰੇ ਗੱਲ ਕਰ ਰਿਹਾ ਕਿ ਸਾਡੇ ਹਕੂਮਤ ਦੇ ਵਿੱਚ, NDA ਦੀ ਇਸ ਹਕੂਮਤ ਦੇ ਵਿੱਚ ਮੁਸਲਮਾਨਾਂ ਨਾਲ ਕੋਈ ਧੱਕਾ ਨਹੀਂ ਹੋਊਗਾ, ਕਿਉਂਕਿ ਆਪਾਂ ਨੂੰ ਪਤਾ ਕਿ ਨਿਤੀਸ਼ ਕੁਮਾਰ ਉੱਥੇ ਬਿਹਾਰ ਦੇ ਵਿੱਚ ਮਾਈਨੋਰਿਟੀ ਦੀ ਪੋਲਿਟਿਕਸ ਵੀ ਕਰਦੇ ਨੇ, ਮੁਸਲਮਾਨ ਵੀ ਉਹਨਾਂ ਨੂੰ ਵੋਟ ਪਾਉਂਦੇ ਨੇ। ਤੇ ਸਾਲ 2020 ਦੇ ਵਿੱਚ ਪਿਛਲਾ ਜਿਹੜਾ ਵਿਧਾਨ ਸਭਾ ਚੋਣ ਹੋਇਆ ਸੀ ਉਦੋਂ ਵੀ ਨਿਤੀਸ਼ ਕੁਮਾਰ ਹੋਰਾਂ ਨੂੰ ਮੁਸਲਮਾਨਾਂ ਤੋਂ ਦੀਆਂ ਵੋਟਾਂ ਮਿਲੀਆਂ ਸੀ। ਹੁਣ 5 ਸਾਲ ਹੋਣ ਜਾ ਰਹੇ ਨੇ, ਅਗਲੇ ਸਾਲ ਬਿਹਾਰ ਦੇ ਵਿੱਚ ਵਿਧਾਨ ਸਭਾ ਦੇ ਚੋਣ ਵੀ ਹਨ, ਤੇ ਉਹਨਾਂ 'ਚ ਵੀ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਨਿਤੀਸ਼ ਕੁਮਾਰ ਉਦੋਂ ਤੱਕ NDA ਅਲਾਇੰਸ ਦਾ ਹਿੱਸਾ ਰਹੂਗਾ ਜਦੋਂ ਤੱਕ ਬਿਹਾਰ ਦੇ ਵਿਧਾਨ ਸਭਾ ਚੋਣ ਨਹੀਂ ਹੋ ਜਾਂਦੇ। ਉਸ ਤੋਂ ਬਾਅਦ ਉਹ ਸ਼ਾਇਦ ਛੱਡ ਦੇਣਗੇ ਜੇ ਤਿਵਾਰੇ ਜਿੱਤ ਕੇ ਆਉਂਦੇ ਨੇ। ਤੇ ਇਹ ਮੋਟਾ ਗਣਿਤ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਚੰਦਰਬਾਬੂ ਨਾਇਡੂ ਹੋਰਾਂ ਦੀ, ਤੇ ਉਹ ਆਂਧਰ ਪ੍ਰਦੇਸ਼ 'ਚ ਇੱਕ ਫੋਰਸ ਹੋਰ ਹੈ ਜਿਹੜੀ ਕਿ ਉਹਨਾਂ ਨਾਲ ਅਲਾਇੰਸ 'ਚ ਸੀਗੀ, ਉਹ ਸੀਗੀ ਪਵਨ ਕਲਿਆਣ, ਜਿਹੜਾ ਸਾਊਥ ਇੰਡੀਆ ਦੇ ਵਿੱਚ ਵੱਡਾ ਐਕਟਰ ਕਿਹਾ ਜਾਂਦਾ ਹੈ। ਪਵਨ ਕਲਿਆਣ ਨੂੰ ਮੰਨਿਆ ਜਾਂਦਾ ਹੈ, ਤੇ ਕਈ ਸਾਰੀਆਂ ਫਿਲਮਾਂ ਬਣਾਈਆਂ ਨੇ ਉਹਨੇ, ਤੇਲਗੂ ਵਾਲੀਆਂ ਤੇ ਤਾਮਿਲ ਵਾਲੀਆਂ। ਤੇ ਜਿਹੜਾ ਪਵਨ ਕਲਿਆਣ ਉਹਦੀ ਜਿਹੜੀ ਜਨ ਸੈਨਾ ਪਾਰਟੀ ਸੀ ਉਹ ਅਲਾਇੰਸ 'ਚ ਸੀਗਾ, ਜੋ ਉਹਨੇ ਵੀ ਸਪੀਚ ਦਿੱਤਾ, ਉਹਨੇ ਵੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਤੇ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜਾ ਸ਼ਿਵ ਸੈਨਾ ਏਕਨਾਥ ਸ਼ਿੰਦੇ ਵਾਲੀ ਜਿਹੜਾ ਗੁੱਟ ਹੈ, ਉਹਦੇ 6 ਜਿਹੜੇ MP ਹੈਗੇ ਆ, ਉद्धਵ ਠਾਕਰੇ ਗੁੱਟ 'ਚ ਭੱਜਣ ਨੂੰ ਫਿਰਦੇ ਨੇ। ਜੇ ਉਹ 6 ਭੱਜ ਜਾਂਦੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਵਾਸਤੇ ਔਖਾ ਹੋਊਗਾ NDA ਵਾਸਤੇ ਆਪਣੀ ਸਰਕਾਰ ਚਲਾਣੀ। ਤੇ NDA ਇੱਦਾਂ ਦੇ ਮਾਰਕ ਤੇ ਖੜਿਆ ਹੈ, ਜੇ ਉਹਨਾਂ ਦੇ 2 ਅਲਾਇੰਸ ਪਾਰਟਨਰ ਭੱਜ ਜਾਣ ਤੇ ਉਹ ਫਿਰ ਅੱਗੇ ਸਰਕਾਰ ਨਹੀਂ ਚਲਾ ਪਾਣਗੇ, ਉਹਨਾਂ ਕੋਲ ਮੈਜੋਰਿਟੀ ਨਹੀਂ ਹੋਊਗੀ। ਹਾਲਾਂਕਿ ਹੁਣ ਉਹ ਸਰਕਾਰ ਬਣਾਉਣ ਜਾ ਰਹੇ ਨੇ, ਮਿਨਿਸਟਰੀਆਂ ਤੇ ਰੌਲਾ ਪੈਣਾ ਹੀ ਪੈਣਾ ਹੈ। ਕਈ ਸਾਰੇ ਪੁਰਾਣੇ ਬੰਦਿਆਂ ਨੂੰ ਮਿਨਿਸਟਰੀਆਂ ਤੋਂ ਕੱਢਿਆ ਜਾਊਗਾ। ਉਹਨਾਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਫਾਈਨੈਂਸ ਮਿਨਿਸਟਰੀ ਸੀਗੀ ਨਿਰਮਲਾ ਸੀਤਾਰਮਨ ਕੋਲ, ਉਹ ਉਹਨਾਂ ਤੋਂ ਖੋਹ ਲਈ ਜਾਊਗੀ। ਤੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਸ਼ਾਇਦ ਪੀਯੂਸ਼ ਗੋਇਲ ਨੂੰ ਉਹ ਮਿਨਿਸਟਰੀ ਦਿੱਤੀ ਜਾਵੇ। ਕਈ ਲੋਕ ਇਹ ਕਹਿ ਰਹੇ ਨੇ ਕਿ ਉਹ ਨਿਤੀਸ਼ ਕੁਮਾਰ ਦੀ ਪਾਰਟੀ ਕੋਲ ਜਾ ਸਕਦੀ ਹੈ, ਕਈ ਲੋਕ ਕਹਿ ਰਹੇ ਨੇ ਕਿ ਚੰਦਰਬਾਬੂ ਨਾਇਡੂ ਦੀ ਪਾਰਟੀ ਕੋਲ ਜਾ ਸਕਦੀ ਹੈ। ਈਵਨ ਅਮਿਤ ਸ਼ਾਹ ਅਗਲਾ ਹੋਮ ਮਿਨਿਸਟਰ ਬਣੂਗਾ ਜਾਂ ਨਹੀਂ ਬਣੂਗਾ, ਇਹਦੇ ਤੇ ਵੀ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹਨ। ਹਾਲਾਂਕਿ ਜਿਹੜੇ ਮੇਰੇ ਸੋਰਸਿਸ ਆ ਉਹ ਇਹ ਕਹਿ ਰਹੇ ਨੇ ਕਿ ਅਮਿਤ ਸ਼ਾਹ ਅਗਲਾ ਹੋਮ ਮਿਨਿਸਟਰ ਮੁਲਕ ਦਾ ਬਣੂਗਾ। ਤੇ ਜਿਹੜਾ ਡਿਫੈਂਸ ਮਿਨਿਸਟਰੀ ਤੇ ਵੀ ਗੱਲ ਹੋ ਰਹੀ ਹੈ, ਕਿਹਾ ਜਾ ਰਿਹਾ ਕਿ ਜਿਹੜਾ ਨਿਤਿਨ ਗਡਕਰੀ ਹੈ ਉਹਦਾ ਕੱਦ ਛੋਟਾ ਕਰਨ ਦੀ ਕੋਸ਼ਿਸ਼ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਕਰਨਗੇ। ਦੇਖਣਾ ਹੋਊਗਾ ਕਿ ਇਸ 'ਚ ਕਿੰਨਾ ਦਮ ਹੈ। ਪਿਛਲੀ ਵਾਰ ਰੋਡ ਐਂਡ ਟਰਾਂਸਪੋਰਟ ਮਿਨਿਸਟਰੀ ਨਿਤਿਨ ਗਡਕਰੀ ਕੋਲ ਸੀਗੀ, ਇਸ ਵਾਰ ਆਪਾਂ ਨੂੰ ਪਤਾ ਹੈ ਕਿ TDP ਰੋਡ ਐਂਡ ਟਰਾਂਸਪੋਰਟ ਮਿਨਿਸਟਰੀ ਦੀ ਡਿਮਾਂਡ ਕਰ ਰਿਹਾ ਹੈ। ਜੇ ਉਹਨਾਂ ਕੋਲ ਜਾਊਗੀ ਤਾਂ ਫਿਰ ਨਿਤਿਨ ਗਡਕਰੀ ਨੂੰ ਕਿਤੇ ਹੋਰ ਐਡਜਸਟ ਕਰਨਾ ਪਊਗਾ। ਦੇਖਣਾ ਹੋਊਗਾ ਕਿ ਉਹਨਾਂ ਨੂੰ ਕਿੱਥੇ ਐਡਜਸਟ ਕੀਤਾ ਜਾਂਦਾ ਹੈ। ਤੇ ਅਗਲੀ ਖਬਰ ਇਹ ਹੈ ਕਿ ਜਿਹੜਾ ਹਰਿਆਣੇ ਦੇ ਵਿੱਚ ਅਗਲੇ ਵਿਧਾਨ ਸਭਾ ਚੋਣ 3 ਮਹੀਨਿਆਂ ਬਾਅਦ ਹੀ ਹੋਣੇ ਨੇ, ਅਕਤੂਬਰ ਜਾਂ ਨਵੰਬਰ ਦੇ ਗੇੜ 'ਚ ਇਹ ਚੋਣ ਹੋਣਗੇ। ਤੇ ਆਪਾਂ ਜੇ ਗੱਲ ਕਰੀਏ ਇਹਨਾਂ ਚੋਣਾਂ 'ਚ, ਤੇ BJP ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ। ਇਹ ਜਿਹੜੇ ਲੋਕ ਸਭਾ ਚੋਣਾਂ ਦੇ ਰਿਜ਼ਲਟ ਆਏ ਹਨ ਉਹਦੇ 'ਚ ਆਪਾਂ ਨੂੰ ਪਤਾ ਹੈ ਕਿ 90 ਵਿਧਾਨ ਸਭਾ ਸੀਗੀਆਂ ਤੇ 10 ਲੋਕ ਸਭਾ ਦੀ 90 ਵਿਧਾਨ ਸਭਾ ਬਣਦੀਆਂ ਹੈਗੀਆਂ, ਜਿਨ੍ਹਾਂ 'ਚ 58 ਵਿਧਾਨ ਸਭਾਵਾਂ ਦੇ ਵਿੱਚ BJP ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 58 ਵਿਧਾਨ ਸਭਾ 'ਚ ਉਹ ਹਾਰੇ ਹਨ। ਤੇ ਜਿਹੜੇ ਕਈ ਲੋਕ ਇਹ ਵੀ ਕਹਿ ਰਹੇ ਨੇ ਇਸ ਵਾਰ ਇਹ ਵੀ ਹੋ ਸਕਦਾ ਕਿ ਘੱਟੋ ਘੱਟ 60 ਸੀਟਾਂ ਕਾਂਗਰਸ ਜਿੱਤੇ ਤੇ 20 ਸੀਟਾਂ BJP ਜਿੱਤੇ, 5 ਸੀਟਾਂ ਕਹਿੰਦੇ ਨੇ ਕਿ NLO ਜਿੱਤ ਸਕਦੀ ਹੈ, 5 ਸੀਟਾਂ ਇੰਡੀਪੈਂਡੈਂਟਸ ਕੋਲ ਜਾ ਸਕਦੀਆਂ ਹਨ। ਤੇ ਜਿਹੜੀ JJP ਹੈ, ਜਨ ਨਾਇਕ ਜਨਤਾ ਪਾਰਟੀ ਦੁਸ਼ਯੰਤ ਚੌਟਾਲੇ ਦੀ, ਉਹ ਜਮਾ ਵੇਲੀ ਕਰਤੀ ਹੈ ਲੋਕਾਂ ਨੇ। ਉਹਦੇ ਕਿਸੇ ਵੀ ਸੀਟ ਤੇ ਉਹ ਆਪਣੇ ਜਿਹੜਾ ਡਿਪੋਜ਼ਿਟ ਹੁੰਦਾ ਹੈ, ਜ਼ਮਾਨਤ ਹੁੰਦੀ ਹੈ, ਉਹ ਨਹੀਂ ਬਚਾ ਪਾਏ। ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਸਾਰੇ ਕਿਤੇ ਉਹਨਾਂ ਨੂੰ ਕਿਤੇ 10,000 ਵੋਟ ਪਈਆਂ ਨੇ, ਕਿਤੇ 5,000 ਵੋਟਾਂ ਪਈਆਂ ਨੇ, ਕਿਤੇ 12,000 ਵੋਟਾਂ ਪਈਆਂ ਨੇ, ਤੇ ਸਾਰੇ ਕਿਤੇ ਉਹਨਾਂ ਨੂੰ ਜਮਾ ਵੇਲਾ ਕਰਤਾ ਹੈ। ਤੇ ਮੈਨੂੰ ਲੱਗਦਾ ਕਿ ਵਿਧਾਨ ਸਭਾ ਚੋਣਾਂ 'ਚ ਵੀ ਉਹਨਾਂ ਨੂੰ ਕੋਈ ਖਾਸ ਰਿਸਪੌਂਸ ਨਹੀਂ ਮਿਲੂਗਾ। ਹਰਿਆਣੇ ਦੇ ਲੋਕ ਉਹਨਾਂ ਨੂੰ ਟਰੋਲ ਕਰਕੇ ਲਿਖ ਰਹੇ ਨੇ ਕਿ ਉਹ ਜਨ ਨਾਇਕ ਜਨਤਾ ਪਾਰਟੀ ਨਹੀਂ ਹੈ, ਜ਼ਮਾਨਤ ਜ਼ਬਤ ਪਾਰਟੀ ਹੈ। JJP ਦੀ ਫੁੱਲ ਫਾਰਮ ਉਹ ਕਹਿ ਰਹੇ ਨੇ ਕਿ ਜ਼ਮਾਨਤ ਜ਼ਬਤ ਪਾਰਟੀ। ਤੇ ਕਿਤੇ ਨਾ ਕਿਤੇ ਦੁਸ਼ਯੰਤ ਚੌਟਾਲੇ ਨੂੰ ਜ਼ਮਾਨਤ ਜ਼ਬਤ ਪਾਰਟੀ ਦਾ ਹੈੱਡ ਬਣਾ ਦਿੱਤਾ ਲੋਕਾਂ ਨੇ।
ਤੇ ਜੇ ਇਸ ਤੋਂ ਆਪਾਂ ਅਲੱਗ ਗੱਲ ਕਰੀਏ, ਜਿਹੜੇ ਆਪਾਂ ਗੱਲ ਕਰੀਏ ਕਾਂਗਰਸ ਦੇ ਵਿੱਚ ਵੀ ਇੱਕ ਲੀਡਰਸ਼ਿਪ ਦਾ ਰੌਲਾ ਹਰਿਆਣੇ ਦੇ ਵਿੱਚ ਚੱਲੂਗਾ। ਕੁਮਾਰੀ ਸੈਲਜਾ, ਭੁਪਿੰਦਰ ਹੁੱਡਾ ਅਤੇ ਰਣਦੀਪ ਸੁਰਜੇਵਾਲਾ ਦੇ ਵਿੱਚ ਇਹ ਜਿਹੜਾ ਹਰਿਆਣੇ ਦੇ ਵਿੱਚ ਰਿਜ਼ਲਟ ਆਇਆ ਹੈ ਕਾਂਗਰਸ ਦੇ ਹੱਕ 'ਚ, ਇਹਦੇ 'ਚ ਭੁਪਿੰਦਰ ਹੁੱਡਾ ਦਾ ਵੱਡਾ ਰੋਲ ਹੈ ਕਾਂਗਰਸ ਦੇ ਆਰਗੇਨਾਈਜੇਸ਼ਨ ਸਟਰਕਚਰ ਤੋਂ ਹਿਸਾਬ ਤੋਂ। ਜੇ ਆਪਾਂ ਕਹੀਏ ਫੈਕਟਰ ਕੀ ਸੀ ਸਭ ਤੋਂ ਵੱਡਾ, ਤਾਂ ਉਹ ਕਿਸਾਨ ਸੀਗੇ। ਇਹ ਜਿਹੜਾ ਚੋਣ ਸੀਗਾ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਇਹ ਕਿਸਾਨਾਂ ਨੇ ਚੋਣ ਲੜਿਆ। ਇਹ ਕੋਈ ਆ ਕੇ ਕਹਿ ਦੇਵੇ ਕਿ ਇਹ ਚੋਣ ਇਹਨਾਂ ਪਾਰਟੀਆਂ ਨੇ ਲੜਿਆ, ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਨੇ ਜਾਂ ਬੀਜੇਪੀ ਨੇ। ਤੇ ਸਾਡੀ ਜਿਹੜੀ ਭਵਿੱਖਬਾਣੀ ਸੀਗੀ ਪੰਜਾਬ ਬਾਰੇ ਬੀਜੇਪੀ ਵਾਲੀ, ਉਹ ਵੀ ਸੱਚ ਸਾਬਿਤ ਹੋਈ ਹੈ। ਅਸੀਂ ਜਿਵੇਂ ਐਗਜ਼ਿਟ ਪੋਲ ਸੀਗੇ ਉਹ ਕਹਿ ਰਹੇ ਸੀਗੇ ਕਿ 26% ਵੋਟ ਸ਼ੇਅਰ ਬੀਜੇਪੀ ਦਾ ਪੰਜਾਬ ਦੇ ਵਿੱਚ ਹੋਊਗਾ ਤੇ 4 ਸੀਟਾਂ ਜਿੱਤੂਗੀ। ਅਸੀਂ ਕਿਹਾ ਸੀਗਾ ਬੀਜੇਪੀ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਜਿੱਤੂਗੀ ਤੇ ਉਹਦਾ ਵੋਟ ਪਰਸੈਂਟ 16, 17, 18% ਰਹੂਗਾ ਤੇ 18% ਹੀ ਜਿਹੜਾ ਬੀਜੇਪੀ ਦਾ ਵੋਟ ਪਰਸੈਂਟ ਰਿਹਾ ਹੈ। ਹਾਲਾਂਕਿ ਇੱਕ ਮਾੜੀ ਗੱਲ ਇਹ ਹੈ ਕਿ ਅਕਾਲੀ ਦਲ ਦਾ ਵੋਟ ਪਰਸੈਂਟ ਬੀਜੇਪੀ ਨਾਲੋਂ ਘਟ ਰਿਹਾ ਹੈ। ਅਤੇ ਜੇ ਗੱਲ ਕਰੀਏ ਆਪਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ, ਉਹਨਾਂ 'ਚ ਬਹੁਤ ਘੱਟ ਵੋਟਾਂ ਦਾ ਫਰਕ ਰਿਹਾ, ਪਰ ਬਹੁਤ ਘੱਟ ਵੋਟਾਂ ਕਰਕੇ ਵੀ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਮਾਲਵੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਸਿਰਫ ਇੱਕ ਸੀਟ, ਸੰਗਰੂਰ ਦੀ ਸੀਟ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕੋਲ ਗਈ ਹੈ। ਬਾਕੀ ਤਾਂ ਤੁਸੀਂ ਬਠਿੰਡੇ ਦੀ ਦੇਖੋ, ਹਰਸਿਮਰਤ ਕੌਰ ਬਾਦਲ ਜਿੱਤੀ ਹੈ, ਤੇ ਤੁਸੀਂ ਫਿਰੋਜ਼ਪੁਰ ਦੀ ਸੀਟ ਦੇਖੋ ਉੱਥੇ ਸ਼ੇਰ ਸਿੰਘ ਘਬਾਇਆ ਜਿੱਤਾ ਕਾਂਗਰਸ ਦਾ। ਫਰੀਦਕੋਟ ਦੀ ਸੀਟ ਦੇਖੋ ਤੁਸੀਂ, ਸਰਬਜੀਤ ਸਿੰਘ ਖਾਲਸਾ ਚੋਣ ਜਿੱਤੇ ਹਨ। ਪਟਿਆਲੇ ਦੀ ਸੀਟ ਦੇਖੋ, ਉੱਥੇ ਧਰਮਵੀਰ ਗਾਂਧੀ ਚੋਣ ਜਿੱਤੇ ਹਨ। ਤੇ ਇਹ ਮੋਟਾ ਅਸੈਸਮੈਂਟ ਸੀਗਾ ਸਾਰਿਆਂ ਦਾ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਵੱਡੀ ਪਾਰਟੀ ਬਣ ਕੇ ਉੱਭਰੂਗੀ, ਤੇ ਉਹ ਹੋਇਆ ਵੀ। ਆਪਾਂ ਹੁਣ ਗੱਲ ਕਰ ਲੈਂਦੇ ਹਾਂ ਜੈਨ ਚੌਧਰੀ ਦੀ। ਅੱਜ ਜੈਨ ਚੌਧਰੀ ਨੂੰ ਐਨਡੀਏ ਦੀ ਬੈਠਕ ਦੇ ਵਿੱਚ ਜਮਾ ਵੀ ਤਵੱਜੋ ਨਹੀਂ ਮਿਲੀ। ਜੈਨ ਚੌਧਰੀ ਨੂੰ ਜਾਟਾਂ ਦਾ, ਖਾਸ ਕਰ ਉੱਤਰ ਪ੍ਰਦੇਸ਼ ਦੇ ਜਾਟਾਂ ਦਾ ਵੱਡਾ ਲੀਡਰ ਮੰਨਿਆ ਜਾਂਦਾ ਹੈ। ਉੱਥੇ ਉਹਨਾਂ ਨੂੰ ਫਰੰਟ ਰੋ ਦੇ ਵਿੱਚ ਵੀ ਨਹੀਂ ਬਿਠਾਇਆ ਗਿਆ, ਨਾ ਉਹਨਾਂ ਨੂੰ ਸਪੀਚ ਦੇਣ ਵਾਸਤੇ ਬੁਲਾਇਆ ਗਿਆ। ਉਹ ਥੱਲੇ ਆਪਣੇ ਜਿਹੜੇ ਦਰਸ਼ਕ, ਜਿੱਥੇ ਹੋਰ ਨੋਰਮਲ ਐਮਪੀ ਬੈਠੇ ਸੀਗੇ ਉੱਥੇ ਬੈਠਾ ਸੀਗਾ, ਚੁੱਪਚਾਪ ਦੇਖ ਰਿਹਾ ਸੀਗਾ। ਜਦ ਕਿ ਅਜੀਤ ਪਵਾਰ ਵਰਗੇ ਜਿਨ੍ਹਾਂ ਕੋਲ ਸਿਰਫ ਇੱਕ ਸੀਟ ਹੈ, ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਗਿਆ, ਉਹਨਾਂ ਨੂੰ ਬੁਲਾਇਆ ਗਿਆ, ਪਰ ਜਿਹੜਾ ਜੈਨ ਚੌਧਰੀ ਹੈ ਉਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਹਦੇ ਤੇ ਕਈ ਸਾਰੇ ਲੋਕਾਂ ਨੇ ਸਵਾਲ ਵੀ ਖੜੇ ਕਰੇ। ਜਾਟਾਂ ਨੇ ਟਰੋਲ ਵੀ ਕੀਤਾ ਜੈਨ ਚੌਧਰੀ ਨੂੰ ਕਿ ਦੇਖੋ ਇਹਨਾਂ ਦੀ ਕੀ ਹਾਲਤ ਹੋ ਗਈ ਹੈ। ਜਿਹੜਾ ਸਾਬਕਾ ਪ੍ਰਧਾਨ ਚਰਨ ਸਿੰਘ ਦਾ ਪੋਤਾ ਅੱਜ ਬੋਲਣ ਵਾਸਤੇ ਵੀ ਤਰਸ ਰਿਹਾ ਹੈ। ਤੇ ਇਹ ਕਿਤੇ ਨਾ ਕਿਤੇ ਅੱਜ ਦਾ ਪੂਰੇ ਦਿਨ ਦਾ ਪੋਲੀਟੀਕਲ ਡਿਸਕੋਰਸ ਸੀ। ਸਾਡੇ ਪੱਤਰਕਾਰਾਂ ਦੇ ਹਲਕਿਆਂ 'ਚ ਵੀ ਲਗਾਤਾਰ ਇਹ ਗੱਲ ਹੁੰਦੀ ਰਹੀ ਕਿਹਨੂੰ ਕਿਹੜੀ ਮਿਨਿਸਟਰੀ ਮਿਲੂਗੀ, ਤੇ ਜਿਹੜੀ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ 'ਚ ਵੀ ਜਿਹੜੀ ਤੋੜ ਭੰਨ ਦੀ ਜਿਹੜੀ ਰਾਜਨੀਤੀ ਹੈ ਉਹ ਚੱਲਦੀ ਰਹੀ। ਆਪਾਂ ਨੂੰ ਪਤਾ ਹੈ ਕਿ 1980 ਤੋਂ ਬਾਅਦ ਇੰਡੀਆ ਦੇ ਵਿੱਚ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋਈ ਸੀ ਤੇ 2014 'ਚ ਲਗਾਮ ਲੱਗੀ ਸੀਗੀ, ਪਰ ਦੁਬਾਰੇ ਤੋਂ ਜਿਹੜੇ ਖੇਤਰੀ ਪਾਰਟੀਆਂ ਹੈਗੀਆਂ ਉਹ ਪਾਵਰਫੁਲ ਬਣ ਕੇ ਉੱਭਰੀਆਂ ਨੇ। ਐਨਡੀਏ ਦਾ ਜਿਹੜਾ ਤੀਜਾ ਕਾਰਜਕਾਲ ਰਹੂਗਾ, ਮੈਨੂੰ ਲੱਗਦਾ ਕਿ ਉਸ 'ਚ ਜਿਹੜੀ ਖੇਤਰੀ ਪਾਰਟੀਆਂ ਹੈਗੀਆਂ ਉਹਨਾਂ ਦੀ ਬਹੁਤ ਜ਼ਿਆਦਾ ਚੱਲੂਗੀ ਤੇ ਬੀਜੇਪੀ ਨੂੰ ਕਿਤੇ ਨਾ ਕਿਤੇ 2 ਕਦਮ ਪਿੱਛੇ ਲੈਣੇ ਪੈਣਗੇ। ਅੱਜ ਵਾਸਤੇ ਇੰਨਾ ਹੀ। ਕੱਲ ਦੁਬਾਰੇ ਮਿਲਦੇ ਹਾਂ ਇਸੇ ਕਿਸਮ ਦੀਆਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਦੇਖਦੇ ਅਤੇ ਸੁਣਦੇ